ਬਿਲਕੁਲ। ਤੇ ਇੱਕ ਹੋਰ ਖਬਰ ਜਿਹੜੀ ਹਰਜੋਤ ਭਾਜੀ EPA ਵੱਲੋਂ ਟਾਰਗੇਟ ਕੀਤਾ ਜਾ ਰਿਹਾ ਹੁਣ ਕਿ ਜਿਹੜੇ ਹੈਵੀ ਟਰੱਕ ਐਮਿਸ਼ਨਸ ਰੂਲ ਹੈਗੇ ਆ ਉਹ ਲਾਈਕਲੀ ਟੂ ਬੀ ਰੋਲਡ ਬੈਕ। ਇਹ ਬਹੁਤ ਵੱਡੀ ਖਬਰ ਆ ਰਹੀ ਹੈਗੀ ਆ ਕਿ ਜਿਹੜੇ EPA ਵੱਲੋਂ ਜਿਹੜੇ ਹੈਵੀ ਟਰੱਕ ਐਮਿਸ਼ਨਸ ਰੂਲ ਹੈਗੇ ਆ, ਜਿੱਦਾਂ ਕਿ ਆਪਣਾ ਕੈਲੀਫੋਰਨੀਆ ਦੇ ਵਿੱਚ ਰੂਲਸ ਬਣੇ ਹੈਗੇ ਆ ਜਾਂ ਹੋਰ ਕਈ ਸਟੇਟਸ ਜਿਹੜੀਆਂ ਰੂਲਸ ਕਰ ਰਹੀਆਂ ਹੈਗੀਆਂ, ਹੋ ਸਕਦਾ ਇਹ ਜਿਹੜੇ ਆ ਰੂਲਸ ਆ ਇਹ ਰੋਲ ਬੈਕ ਕਰ ਦਿੱਤੇ ਜਾਣ। 31 ਜਿਹੜੇ ਰੂਲਸ ਹੈਗੇ ਆ ਬਾਈਡਨ ਦੇ ਵੱਲੋਂ, ਬਾਈਡਨ ਐਡਮਿਨਿਸਟ੍ਰੇਸ਼ਨ ਵੱਲੋਂ ਜਿਹੜੇ ਕੀਤੇ ਗਏ ਸੀਗੇ, ਉਹਨਾਂ ਨੂੰ ਸਿੰਗਲ ਡੇ 'ਚ ਡੀਰੈਗੂਲੇਟ ਕੀਤਾ ਗਿਆ। ਸੋ ਇਹ ਬਹੁਤ ਜਿਹੜੀ ਇੰਪੋਰਟੈਂਟ ਖਬਰ ਹੈਗੀ ਆ, ਕਿਉਂਕਿ ਆਪਾਂ ਸਾਰੇ ਜਾਣਦੇ ਹਾਂ ਕਿ ਆਪਾਂ ਐਮਿਸ਼ਨਸ ਦੇ ਉੱਤੇ ਕਿੰਨਾ ਆਪਣੀ ਸਟੇਟ ਦੇ ਵਿੱਚ ਕਿੰਨਾ ਕੁਝ ਹੋ ਰਿਹਾ ਹੈਗਾ, ਕਿੰਨੀ ਪ੍ਰੋਬਲਮ ਜਿਹੜੀ ਕ੍ਰੀਏਟ ਹੋ ਰਹੀ ਹੈਗੀ ਆ। ਸੋ ਹੁਣ ਤਾਂ ਜਿਹੜੇ ਕੁਛ ਇੱਕ ਟਰੱਕ ਦੇ ਉੱਤੇ ਮਾੜਾ ਮੋਟਾ ਸੀਗਾ ਕਿ ਉਹ ਸ਼ਾਇਦ ਹੋ ਸਕਦਾ ਕਿ ਇਲੈਕਟ੍ਰਿਕ ਟਰੱਕ ਆ ਜਾਣ ਜਾਂ ਏਦਾਂ ਨਾ ਹੋ ਜਾਵੇ, ਉਹ ਵੀ ਕੰਪਨੀ ਜਿਹੜੀ ਉਹ ਬੈਂਕਰਪਟ ਹੋ ਚੁੱਕੀ ਹੈ। ਨਿਕੋਲਾ ਜਿਹੜੀ ਆ ਇਸ ਵੇਲੇ ਨਿਕੋਲਾ ਵੱਲੋਂ ਆਪਣੀ ਜਿਹੜੀ ਮੈਨੂਫੈਕਚਰਿੰਗ ਫੈਸਿਲਿਟੀ ਆ ਉਹਨੂੰ ਆਕਸ਼ਨ ਕਰਨ ਦੇ ਅਧਿਕਾਰ ਮਿਲ ਗਏ ਆ। ਸੋ ਉਹਨਾਂ ਦੀ ਮੈਨੂਫੈਕਚਰਿੰਗ ਫੈਸਿਲਿਟੀ ਵੀ ਆਕਸ਼ਨ ਆਫ ਹੋ ਰਹੀ ਆ। ਸੋ ਸਾਡੇ ਕੋਲ ਉਹਦਾ ਕੋਈ ਤੋੜ ਨਹੀਂ ਹੈਗਾ। ਜਿਹੜੀ ਚੀਜ਼ ਨੂੰ ਅਸੀਂ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਜਿੱਦਾਂ ਕਹਿ ਰਹੇ ਹਾਂ ਕਿ ਆਪਾਂ ਜਿਹੜੇ ਡੀਜ਼ਲ ਟਰੱਕ ਹੈਗੇ ਆ ਡੀਜ਼ਲ ਨੂੰ ਖਤਮ, ਪਰ ਡੀਜ਼ਲ ਦਾ ਤੋੜ ਨਹੀਂ ਹੈਗਾ ਜੀ ਸਾਡੇ ਕੋਲ। ਸੋ ਇਸ ਕਰਕੇ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਚੀਜ਼ ਦਿਖ ਰਹੀ ਆ ਕਿ ਇਹ ਜਿਹੜੇ ਰੂਲ ਐਂਡ ਰੈਗੂਲੇਸ਼ਨਸ ਆ ਇਹ ਰੋਲ ਬੈਕ ਹੋ ਜਾਣਗੇ। ਹੋਰ ਜਿਹੜੀ ਇੱਕ ਰਾਜਕਰਨ, ਇਹਦੇ ਵਿੱਚ ਸੌਰੀ ਰਮਨ ਜੀ, ਇਸੇ ਦੇ ਵਿੱਚ ਹੀ ਇੱਕ ਜਿਹੜੀ ਕਲੀਨ ਟਰੱਕ ਪਲਾਨ ਸੀਗੀ ਜਿਹੜੀ 2022 ਦੀ ਸੀ ਨਾਈਟ੍ਰਸ ਆਕਸਾਈਡ ਵਾਲੀ, ਉਹ ਵੀ ਵਾਪਸ ਜਿਹੜੀ ਉਹ ਕਹਿੰਦੇ ਵੀ ਲੈ ਰਹੇ ਆ। ਇਹ ਆਪਣੇ ਜਿਹੜੇ ਕੈਲੀਫੋਰਨੀਆ ਵਾਲੀ ਆ ਉਹ ਅਜੇ ਹੈਗੀਆਂ ਆ ਜਾਂ ਉਹ ਵੀ ਜਾਣਗੀਆਂ? ਦੇਖੋ ਪਹਿਲਾਂ ਤਾਂ ਇਹ ਫੈਡਰਲ ਲੈਵਲ ਤੇ ਹੋਊਗਾ, ਠੀਕ ਹੈ ਨਾ। ਪਹਿਲਾਂ ਤਾਂ ਇਹ ਫੈਡਰਲ ਲੈਵਲ ਤੇ ਸਾਰਾ ਜਿਹੜਾ ਹੈ ਰੋਲ ਬੈਕ ਹੋ ਸਕਦਾ ਆ, ਹੋਊਗਾ। ਔਰ ਉਸ ਤੋਂ ਬਾਅਦ ਜਿਹੜੀ ਕੈਲੀਫੋਰਨੀਆ ਨੇ ਸਪੈਸ਼ਲ ਪਰਮਿਸ਼ਨ ਮੰਗੀ ਸੀ, ਸਪੈਸ਼ਲ ਪਰਮਿਸ਼ਨ ਗ੍ਰਾਂਟ ਮੰਗੀਆਂ ਸੀਗੀਆਂ ਕਿ ਸਾਨੂੰ ਆਪਾਂ ਜਿਹੜੀਆਂ ਦਸੰਬਰ ਦੇ ਵਿੱਚ ਆਪਾਂ ਨੂੰ ਪਤਾ ਕਿ ਕੈਲੀਫੋਰਨੀਆ ਨੇ ਵਾਪਸ ਲੈ ਲਈਆਂ ਸੀਗੀਆਂ ਉਹ 4 ਵਿਸ਼ਿਆਂ ਦੇ ਉੱਤੇ, ਉਹ ਉਹਨਾਂ ਨੇ ਸਪੈਸ਼ਲ ਜਿਹੜੀ ਪਰਮਿਸ਼ਨ ਸੀਗੀ ਉਹ ਵਿਡਰਾਅ ਕਰ ਲਈ ਸੀ ਪਟੀਸ਼ਨ ਉਹ। ਸੋ ਇਹਦਾ ਮਤਲਬ ਇਹ ਆ ਕਿ ਕੈਲੀਫੋਰਨੀਆ ਨੂੰ ਸਪੈਸ਼ਲ ਅਧਿਕਾਰ ਨਹੀਂ ਮਿਲਣਗੇ ਜਿਹੜੇ ਕਿ ਫੈਡਰਲ ਲੈਵਲ ਤੋਂ ਜ਼ਿਆਦਾ ਸਟ੍ਰਿਕਟਡ ਸੀ, ਠੀਕ ਆ। ਸੋ ਹੁਣ ਗੱਲ ਆਉਂਦੀ ਆ ਕਿ ਜਿਹੜੇ ਆਲਰੇਡੀ ਕੈਲੀਫੋਰਨੀਆ ਦੇ ਵਿੱਚ ਜਿਹੜੇ ਰੂਲ ਲਾਗੂ ਆ, ਜਿਹੜੇ ਚੱਲ ਰਹੇ ਆ, ਉਹਨਾਂ ਦੇ ਉੱਤੇ ਕੀ ਅਸਰ ਪਊਗਾ। ਉਹ ਜਿਹੜਾ ਆ ਉਹ ਆਉਣ ਵਾਲੇ ਸਮੇਂ ਦੇ ਵਿੱਚ, ਕਿਉਂਕਿ ਕੈਲੀਫੋਰਨੀਆ ਦੇ ਵੱਲੋਂ ਵੀ ਪੂਰੀ ਬਾਹਾਂ ਤਾਂ ਚੱਕ ਕੇ ਤਿਆਰੀ ਕੀਤੀ ਜਾ ਰਹੀ ਆ ਵੀ ਅਸੀਂ ਫੈਡਰਲ ਦੇ ਨਾਲ ਪੂਰੀ ਫਾਈਟ ਕਰਨੀ ਹੈਗੀ ਆ। ਪਰ ਉਹ ਫਾਈਟ ਜਿਹੜੀ ਆ ਉਹ ਫੈਡਰਲ ਦੇ ਨਾਲ ਕਿਸ ਰਾਹ ਤੇ ਜਾਂਦੀ ਆ ਜਾਂ ਕਿੱਧਰ ਉਹਦੇ ਕੀ ਨਤੀਜੇ ਨਿਕਲਦੇ ਆ ਉਹ ਆਉਣ ਵਾਲਾ ਸਮਾਂ ਦੱਸੂਗਾ। ਪਰ ਜਿਹੜੀ ਇਹ ਰਵਾਇਤ ਆ ਜਾਂ ਕਵਾਇਤ ਜਿਹਨੂੰ ਕਹਿ ਲਈਏ, ਇਹ ਸ਼ੁਰੂ ਹੋ ਚੁੱਕੀ ਆ ਕਿ ਜਿਹਦੇ ਵਿੱਚ ਉਹ ਜਿਹੜੇ EPA ਦੇ ਰੂਲਸ ਆ ਉਹ ਰੋਲ ਬੈਕ ਕਰਨ ਦੀ ਗੱਲ ਜਿਹੜੀ ਆ ਉਹ ਸ਼ੁਰੂ ਹੋ, ਡੀਰੈਗੂਲੇਸ਼ਨ ਜਿਹੜੀ ਉਹ ਸ਼ੁਰੂ ਹੋ ਚੁੱਕੀ ਆ। ਬਹੁਤ ਸਾਰੇ ਰੂਲਸ ਜਿਹੜੇ ਆ ਉਹਨਾਂ ਨੇ ਰੈਗੂਲੇਸ਼ਨਸ ਆ ਉਹ ਵਾਪਸ ਜਿਹੜੀਆਂ ਲਈਆਂ ਆ। ਉਹ ਇਹ ਕਹਿੰਦੇ ਆ ਜਿਹੜੇ ਨਵੇਂ EPA ਦੇ ਐਡਮਿਨਿਸਟ੍ਰੇਟਰ ਨੇ ਜਿਹੜੇ ਜ਼ੈਲਡਨ, ਉਹਨਾਂ ਨੇ ਕਿਹਾ ਵੀ $700 ਬਿਲੀਅਨ ਦਾ ਭਾਰ ਪੈਂਦਾ ਆ ਰੈਗੂਲੇਟਰੀ ਤੇ ਕੰਪਲਾਇੰਸ ਕਾਸਟ ਇਸ ਇੰਡਸਟਰੀ ਦੇ ਉੱਤੇ, ਤੇ ਇਹ ਡੀਰੈਗੂਲੇਸ਼ਨ ਕਰਕੇ ਇਹ ਜਿਹੜੀ ਮਨੀ ਅਸੀਂ ਬੇਸਿਕਲੀ ਇੰਡਸਟਰੀ ਦੇ ਵਿੱਚ ਜਿਹੜੇ ਉਹ ਰੱਖ ਰਹੇ ਹੈਗੇ ਆ। ਸੋ ਕਾਫੀ ਕੁਛ ਜਿਹੜਾ ਚੇਂਜਸ ਆ ਰਹੇ ਆ। ਪਰ ਇਹ ਕੈਲੀਫੋਰਨੀਆ ਦੇ ਵਿੱਚ ਉੱਦਾਂ ਜਿਹੜਾ ਸਮੌਗ ਵਾਲਾ ਕਲੀਨ ਟਰੱਕ ਵਾਲਾ ਪ੍ਰੋਗਰਾਮ ਉਹ ਤਾਂ ਚੱਲ ਰਿਹਾ ਆ, ਉਹ ਤਾਂ ਜਿਹੜੀ ਰਜਿਸਟ੍ਰੇਸ਼ਨਸ ਆ ਉਹ ਤਾਂ ਕਰਨੀਆਂ ਹੀ ਪੈਣੀਆਂ ਜਾਂ ਲੋਕਾਂ ਨੂੰ ਉਸ ਪ੍ਰਤੀ ਹੁਣ ਕੀ ਸਲਾਹ ਹੈਗੀ ਆ? ਦੇਖੋ ਰਾਜਕਰਨ, ਏਦਾਂ ਹੁੰਦਾ ਕਿ ਅਸੀਂ ਕੋਈ ਵੀ ਜਿਹੜੀ ਇਨਫੋਰਮੇਸ਼ਨ ਦਿੰਦੇ ਆ ਉਹ ਏਦਾਂ ਨਹੀਂ ਹੈਗੀ ਕਿ ਇੱਕਦਮ ਸਵਿਚ ਆਫ ਹੋ ਗਿਆ ਤੇ ਗੱਲ ਖਤਮ ਹੋ ਗਈ। ਜਿਹੜੀਆਂ ਇਹ ਰੈਗੂਲੇਸ਼ਨਸ ਆ, ਜਿਹੜੇ ਰੂਲਸ ਆ, ਜਿਵੇਂ ਇਹਨਾਂ ਨੂੰ ਲਾਗੂ ਹੋਣ ਨੂੰ ਦਹਾਕਾ ਲੱਗ ਗਿਆ। ਹਾਂਜੀ, ਕਿ ਆਪਾਂ 2010, 11, 12, 13 ਦੀਆਂ ਗੱਲਾਂ ਚੱਲ ਰਹੀਆਂ, ਉਦੋਂ ਦੇ ਰੂਲਸ ਐਂਡ ਰੈਗੂਲੇਸ਼ਨ ਬਣ ਰਹੇ, ਉਹ ਲਾਗੂ ਹੋ ਰਹੇ ਆ। ਹਾਂਜੀ, ਜਿਵੇਂ ਇਹਨਾਂ ਨੂੰ ਇੰਨਾ ਸਮਾਂ ਲੱਗਾ ਲਾਗੂ ਹੋਣ ਨੂੰ, ਇਹਨਾਂ ਨੂੰ ਡੀਰੈਗੂਲੇਟ ਕਰਨ ਨੂੰ ਜਾਂ ਅਨਵਾਈਂਡ ਕਰਨ ਨੂੰ ਵੀ ਇਹਨਾਂ ਨੂੰ ਕਾਫੀ ਸਮਾਂ ਲੱਗਣਾ ਲੱਗ ਜਾਣਾ। ਇਹ ਨਹੀਂ ਹੈਗਾ ਵੀ ਤੁਸੀਂ ਅੱਜ ਰਾਤ ਨੂੰ ਤੁਸੀਂ ਸਿਗਨੇਚਰ ਪ੍ਰੈਜ਼ੀਡੈਂਟ ਨੇ ਕਰਤੇ ਤਾਂ ਦੂਜੇ ਦਿਨ ਆਪਣਾ ਸਵੇਰੇ ਆਪਾਂ ਕੰਮ ਖਤਮ ਹੋ ਗਿਆ। ਸੋ ਇਹਨੂੰ ਟਾਈਮ ਲੱਗਣਾ ਹੈਗਾ। ਸੋ ਪਲੀਜ਼ ਮੈਂ ਇਹ ਵੀ ਚੀਜ਼ ਇੱਕ ਮੈਂ ਜ਼ਰੂਰ ਕਹੂੰਗਾ ਆਪਣੇ ਸੁਣਨ ਵਾਲਿਆਂ ਨੂੰ ਸਾਰਿਆਂ ਨੂੰ ਕਿ ਪਲੀਜ਼ ਇਹਨਾਂ ਚੀਜ਼ਾਂ ਦੇ ਉੱਤੇ ਕਾਲਾਂ ਨਾ ਸ਼ੁਰੂ ਇੱਕਦਮ ਕਰ ਦਿਓ ਕਿ ਫਟਾਫਟ ਵੀ ਸਾਰਾ ਕੁਝ ਬੰਦ ਹੋ ਗਿਆ। ਸਾਰਾ ਕੁਝ ਬੰਦ ਇੱਕਦਮ ਨਹੀਂ ਹੋਣਾ, ਇਹਨੂੰ ਟਾਈਮ ਲੱਗਣਾ। ਸੋ ਵੇਟ ਐਂਡ ਵਾਚ। ਜੋ ਕੁਝ ਇਸ ਵੇਲੇ ਚੱਲ ਰਿਹਾ ਹੋ ਰਿਹਾ ਉਹ ਉਵੇਂ ਕਰੀ ਜਾਓ ਹਾਲ ਦੀ ਘੜੀ। ਜਿੰਨੀ ਦੇਰ ਤੱਕ ਤੁਹਾਨੂੰ ਅਸੀਂ ਆਣ ਕੇ ਨਹੀਂ ਦੱਸਦੇ
ਵੀ ਇਹ ਚੀਜ਼ ਜਿਹੜੀ ਆ ਇਹ ਬੰਦ ਹੋ ਚੁੱਕੀ ਆ ਜਾਂ ਇਹ ਚੀਜ਼ ਅਬੋਲਿਸ਼ ਹੋ ਚੁੱਕੀ, ਖਤਮ ਹੋ ਚੁੱਕੀ ਆ, ਉਨੀ ਦੇਰ ਤੱਕ ਪਲੀਜ਼ ਫੋਲੋ ਜਿਹੜੇ ਵੀ ਰੂਲ ਚੱਲ ਰਹੇ ਹੈਗੇ। ਕੰਟੀਨਿਊ ਕਰੀ ਚਲੋ, ਜੋ ਸਟੇਟਸ ਕੋ ਹੈਗਾ ਉਹਨੂੰ ਜਿਹੜਾ ਤੁਸੀਂ ਕੰਟੀਨਿਊ ਕਰਕੇ ਜਿਹੜਾ ਉਹ ਰੱਖੋ। ਤੇ ਮੈਨੂੰ ਲੱਗਦਾ ਇੱਕ ਜਿਹੜੇ ਹੁਣ ਨਵੇਂ ਲੇਬਰ ਸਕੱਤਰ ਵੀ ਆਏ ਆ ਰਮਨ ਜੀ, ਹਰਜੋਤ ਜੀ, ਇਹ ਜਿਹੜਾ AB5 ਵਾਲਾ ਮਸਲਾ ਸੀਗਾ ਵੀ ਜਿਹੜੇ ਪਿਛਲੇ ਲੇਬਰ ਸਕੱਤਰ ਸੀ ਉਹ ਚਾਹੁੰਦੇ ਸੀਗੇ ਵੀ ਉਹ ਫੈਡਰਲ ਲੈਵਲ ਦੇ ਉੱਤੇ ਆਪਾਂ ਉਸ ਤਰੀਕੇ ਦਾ ਕਰ ਦੇਣਾ ABC ਰੂਲ ਵਾਲਾ, ਉਹ ਵੀ ਮੈਨੂੰ ਲੱਗਦਾ ਉਹਨੂੰ ਵੀ ਹੁਣ ਠੱਲ ਪੈ ਜਾਊਗੀ, ਉਹ ਵੀ ਕਿਤੇ ਨਾ ਕਿਤੇ ਠੰਡੇ ਬਸਤੇ 'ਚ ਜਾ ਪਊਗਾ ਉੱਧਰ ਵੀ। ਬਿਲਕੁਲ, ਇਹ ਚੀਜ਼ਾਂ ਜਿਹੜੀਆਂ ਨਾ ਅਗਸਟਨ ਫੈਡਰਲ ਲੈਵਲ ਤੇ ਇਹ ਚੀਜ਼ਾਂ ਜਿਹੜੀਆਂ ਕਰਨੀਆਂ ਸੌਖੀਆਂ ਹੈਗੀਆਂ ਜੀ ਉਹਨਾਂ ਨੂੰ, ਕਿਉਂਕਿ ਫੈਡਰਲ ਲੈਵਲ ਤੇ ਉਹਨਾਂ ਦੇ ਹੱਥ ਦੇ ਵਿੱਚ ਹੈਗਾ। ਹਰ ਸਟੇਟ ਜਿਹੜੀ ਆਪਣੀ ਮਰਜ਼ੀ ਦੀ ਮਾਲਕ ਹੈਗੀ ਆ। ਆਪਾਂ ਇੱਕ ਬੰਨੇ ਤਾਂ ਆਪਾਂ ਇਹ ਕਹਿੰਦੇ ਕਿ ਸਟੇਟਸ ਨੂੰ ਹੱਕ ਹੋਣੇ ਚਾਹੀਦੇ ਆਪਣੇ ਕੰਮ ਕਰਨ ਦੇ, ਸਟੇਟਸ ਨੂੰ ਹੱਕ ਹੋਣੇ ਚਾਹੀਦੇ ਆਪਣੇ ਫੈਸਲੇ ਲੈਣ ਦੇ। ਸੋ ਜਿਨ੍ਹਾਂ ਸਟੇਟਸ ਨੇ ਫੈਸਲੇ ਲਏ ਹੈਗੇ ਆ, ਜਿਹੜੀਆਂ ਸਟੇਟਸ ਡੈਮੋਕ੍ਰੈਟ ਸਟੇਟਸ ਹੈਗੀਆਂ, ਬਲੂ ਸਟੇਟਸ ਹੈਗੀਆਂ, ਉਹਨਾਂ ਸਟੇਟਸ ਨੇ ਇਹਨਾਂ ਨੂੰ ਲਾਗੂ ਰੱਖਣ ਦੀ ਕਵਾਇਦ ਜਿਹੜੀ ਉਹ ਜਾਰੀ ਰੱਖਣੀ ਹੈਗੀ ਆ। ਸੋ ਇਹ ਅਗੇਨ ਆਉਣ ਵਾਲਾ ਸਮਾਂ ਜਿਹੜਾ ਆ ਉਹਦੇ ਵਿੱਚ ਕਾਫੀ ਡਰਾਸਟਿਕ ਚੇਂਜਸ ਜਿਹੜੀਆਂ ਮੈਂ ਕਹੂੰਗਾ ਵੀ ਹੋਣ ਜਾ ਰਹੀਆਂ, ਪਰ ਉਹਦੇ ਵਿੱਚ ਸਮਾਂ ਲੱਗੂਗਾ, ਪਰ ਹੋਣਗੀਆਂ ਚੇਂਜਸ ਕਾਫੀ। ਜੀ ਬਿਲਕੁਲ। ਲੋਰੀ ਸ਼ਾਵੇਜ਼ ਜੋ ਨਵੇਂ ਆਪਣੇ ਹੈਗੇ ਆ ਲੇਬਰ ਸੈਕਟਰੀ, ਸੋ ਪ੍ਰੋ ਬਿਜ਼ਨਸ ਆ, ਨੈਚੁਰਲੀ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਆ ਪ੍ਰੋ ਬਿਜ਼ਨਸ ਆ, ਸੋ ਇਹਦਾ ਅਸਰ ਜ਼ਰੂਰ ਪਊਗਾ ਜੀ। ਬਿਲਕੁਲ। ਉਦਾਂ ਵੈਸੇ ਤੁਸੀਂ ਕਹਿੰਦੇ ਆ ਰਮਨ ਜੀ, ਦੇਖੋ ਸਾਈਨ ਕੀਤਿਆਂ ਲੋਕਾਂ ਦੀਆਂ ਜੌਬਾਂ ਐ ਗਈਆਂ ਹੈ, ਏਦਾਂ ਨਾ ਕਹੋ, ਲੋਕਾਂ ਨੂੰ ਏਦਾਂ ਲੱਗਦਾ ਵੀ ਸ਼ਾਇਦ ਬਚਾਅ ਨਾ ਹੋ ਜਾਵੇ। ਸੋ ਨਾਲ ਦੇ ਨਾਲ ਬੰਦੇ ਕਈ ਵਿਚਾਰੇ ਰਗੜ ਵੀ ਹੋਏ ਆ ਇੱਕੋ ਸਾਈਨ ਦੇ ਜਿਹੜੇ ਉਹ ਚੱਲਦੇ ਆ, ਤੇ ਇਮੀਗ੍ਰੇਸ਼ਨ ਵਾਲਿਆਂ ਨੂੰ ਪੁੱਛ ਕੇ ਦੇਖੋ ਵੀ ਕੀ ਕੁਛ ਜਿਹੜਾ ਉਹਨਾਂ ਦੇ ਨਾਲ ਹੋ ਰਿਹਾ।